ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੁਝ ਖਾਸ ਤੇ ਕੁਝ ਅਹਿਮ ਖਬਰਾਂ ਨੂੰ ਲੈ ਕੇ। ਮਾਫ ਕਰਨਾ, ਪ੍ਰੋਗਰਾਮ ਥੋੜੀ ਦੇਰੀ ਦੇ ਨਾਲ ਸ਼ੁਰੂ ਕਰ ਰਹੇ ਹਾਂ। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਘਰਾਂ ਦੇ ਵਿੱਚ ਫੋਨ ਮੋਬਾਈਲ ਐਪ ਤੇ ਨਾਲ ਫੇਸਬੁੱਕ ਸੋਸ਼ਲ ਮੀਡੀਆ ਤੇ ਹੋਰ ਪਲੇਟਫਾਰਮ YouTube ਤੇ ਵੀ ਦੇਖ ਰਹੇ ਹੋ, ਸੁਣ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ, ਸਾਲ 2023 ਦੀ ਅੱਜ 7 ਜਨਵਰੀ ਹੈ ਤੇ ਦਿਨ ਸ਼ਨੀਵਾਰ ਹੈ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਸਪਾਂਸਰਸ ਦਾ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਕਿਸੇ ਵੀ ਪਾਲਿਸੀ ਦੇ ਵਿੱਚ ਬਦਲਾਅ ਕਰਾਉਣਾ ਤਾਂ ਅੱਜ ਹੀ ਡਾਇਲ ਕਰੋ 460-272-2500। ਕਵਰਡ ਕੈਲੀਫੋਰਨੀਆ ਤੇ ਬਾਮਾ ਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਟੌਰਨੀ ਟਰਕੀਆਨਾ ਦੇ ਨਾਲ ਤੁਸੀਂ 415-909-0503 ਤੇ ਗੱਲ ਕਰ ਸਕਦੇ ਹੋ। ਜੀਕੇ ਤੇ ਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜੀ ਵੁਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੰਜ਼ੀਰ ਐਂਟਨ, ਸਰਬਜੀਤ ਸਿੰਘ ਸ਼ੋਕਾ ਟਰਲਕ, GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਲੋਕੇਸ਼ਨ ਹੈ ਸੈਂਤਾਨੇਲਾ ਦੀ ਨਿੰਮਾ ਸਹੂਲਤਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ 209-277-0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਬਹੁਤ ਸਮੇਂ ਤੋਂ ਫੌਜਾ ਸਿੰਘ ਸਰਾਰੀ ਸ਼ੁਰੂਆਤ ਕਰਾਂਗੇ ਪੰਜਾਬ ਸਰਕਾਰ ਪੰਜਾਬ ਦੇ ਨਾਲ ਜੁੜੀਆਂ ਖਬਰਾਂ ਤੋਂ। ਫੌਜਾ ਸਿੰਘ ਸਰਾਰੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਬੇਸ਼ੱਕ ਉਹ ਕਹਿ ਰਿਹਾ ਕਿ ਉਹਨੇ ਨਿੱਜੀ ਕਾਰਨਾਂ ਕਰਕੇ ਅਸਤੀਫਾ ਦਿੱਤਾ ਤੇ ਉਹ ਪਾਰਟੀ ਦਾ ਵਫਾਦਾਰ ਸਿਪਾਹੀ ਹੈ ਅਤੇ ਰਹੇਗਾ, ਪਰ ਅਸਲ ਦੇ ਵਿੱਚ ਆਪਾਂ ਵੀ ਜਾਣਦੇ ਹਾਂ ਕਿ ਇੱਕ ਆਡੀਓ ਲੀਕ ਹੋਈ ਸੀ ਫੌਜਾ ਸਿੰਘ ਸਰਾਰੀ ਦੀ ਕਮਿਸ਼ਨ ਦੀ ਹਿੱਸਾ ਪੱਤੀ ਦੇ ਵਿੱਚੋਂ, ਤੇ ਉਸ ਤੋਂ ਬਾਅਦ ਵਿਰੋਧੀ ਧਿਰਾਂ ਦੇ ਨਿਸ਼ਾਨੇ ਤੇ ਫੌਜਾ ਸਿੰਘ ਸਰਾਰੀ ਆ ਗਿਆ ਸੀ। ਆਮ ਆਦਮੀ ਪਾਰਟੀ ਨੂੰ ਇਸ ਕਰਕੇ ਬਹੁਤ ਜ਼ਿਆਦਾ ਨਮੋਸ਼ੀ ਝੱਲਣੀ ਪਈ ਸੀ, ਕਿਉਂਕਿ ਆਮ ਆਦਮੀ ਪਾਰਟੀ ਦਾਅਵਾ ਕਰਦੀ ਹੈ ਕਿ ਸਾਡੇ ਕੋਲੇ ਸਾਰੇ ਲੀਡਰ ਜਿਹੜੇ ਆ ਉਹ ਇਮਾਨਦਾਰ ਨੇ। ਤਾਂ ਫੌਜਾ ਸਿੰਘ ਸਰਾਰੀ ਦੀ ਹੁਣ ਕੈਬਨਿਟ ਦੇ ਵਿੱਚੋਂ ਛੁੱਟੀ ਹੋ ਗਈ ਹੈ। ਉਹਨਾਂ ਦੀ ਥਾਂ ਲਈ ਹੈ ਡਾਕਟਰ ਬਲਬੀਰ ਸਿੰਘ ਨੇ। ਤੁਹਾਡੇ ਡਾਕਟਰ ਬਲਬੀਰ ਸਿੰਘ ਦੀ ਵੀ ਗੱਲ ਕਰਦੇ ਹਾਂ। ਤੁਹਾਡੇ ਯਾਦ ਹੋਣਾ ਪਰਸੋਂ ਚੌਥੇ ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਇੱਕ ਰਿਪੋਰਟ ਪਾਈ ਸੀ, ਜਿਹਦੇ ਵਿੱਚ ਪੰਜਾਬ ਦੇ ਵਿੱਚ ਲੱਗਣ ਜਾ ਰਹੇ ਇੱਕ ਹੋਰ ਵੱਡੇ ਮੋਰਚੇ, ਪੰਥਕ ਮੋਰਚੇ ਦਾ ਜ਼ਿਕਰ ਕੀਤਾ ਸੀ। ਉਸ ਬਾਬਤ ਵੀ ਤੁਹਾਨੂੰ ਅਪਡੇਟ ਦਿਆਂਗੇ ਕਿ ਮੁਹਾਲੀ ਦੇ ਵਿੱਚ ਉਹ ਮੋਰਚਾ ਲੱਗਣ ਦੇ ਆਸਾਰ ਬਣ ਚੁੱਕੇ ਨੇ। ਗੱਲ ਕਰਦੇ ਹਾਂ ਡਾਕਟਰ ਬਲਬੀਰ ਸਿੰਘ ਦੀ। ਡਾਕਟਰ ਬਲਬੀਰ ਸਿੰਘ ਨੂੰ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਵਜੋਂ ਸ਼ਾਮਲ ਕਰ ਲਿਆ ਗਿਆ। ਡਾਕਟਰ ਬਲਬੀਰ ਸਿੰਘ ਪਟਿਆਲਾ ਦਿਹਾਤੀ ਹਲਕੇ ਤੋਂ ਵਿਧਾਇਕ ਨੇ। ਉਹਨਾਂ ਨੂੰ ਸਿਹਤ ਅਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਮਹਿਕਮਾ ਮਿਲਿਆ। ਉਹਨਾਂ ਨੂੰ ਨਵੇਂ ਬਣੇ ਮੰਤਰੀ ਨੂੰ ਸਹੁੰ ਜਿਹੜੀ ਹੈ ਰਾਜਪਾਲ ਬਨਵਾਰੀ ਲਾਲ ਪ੍ਰੋਹਤ ਨੇ ਚੁਕਵਾਈ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਹਾਜ਼ਰ ਸਨ। ਜੇ ਕਿਸੇ ਨੂੰ ਇਸ ਗੱਲ ਦਾ ਨਹੀਂ ਯਾਦ ਆ ਰਿਹਾ ਕਿ ਬਲਬੀਰ ਸਿੰਘ ਕੌਣ ਆ, ਡਾਕਟਰ ਬਲਬੀਰ ਸਿੰਘ ਉਹੀ ਹੈ ਜਿਹਦੀ ਖਹਿਰੇ ਨਾਲ ਪੇਚਾ ਪਿਆ ਸੀ ਜਦੋਂ ਖਹਿਰਾ ਆਮ ਆਦਮੀ ਪਾਰਟੀ ਦਾ ਹਿੱਸਾ ਹੁੰਦੇ ਸਨ। ਆਪਾਂ ਅਕਸਰ ਹੀ ਚਰਚਾ ਕਰਦੇ ਰਹਿੰਦੇ ਹਾਂ ਕਿ BSF ਦਾ ਘੇਰਾ ਵਧਾਇਆ ਗਿਆ, ਰਾਜਾਂ ਦੀਆਂ ਸ਼ਕਤੀਆਂ ਦੇ ਅਖਤਿਆਰਾਂ ਦੇ ਹਿਸਾਬ ਨਾਲ ਵੀ ਉਹ ਗਲਤ ਹੈ। 50 ਕਿਲੋਮੀਟਰ ਦਾ ਦਾਇਰਾ ਗਲਤ ਕਰਨਾ ਬਿਲਕੁਲ ਗਲਤ ਹੈ, ਔਰ ਇਸ ਗੱਲ ਦੇ ਵਿਰੋਧ ਦੇ ਵਿੱਚ ਆਪਾਂ ਲਗਾਤਾਰ ਬੋਲਦੇ ਵੀ ਰਹੇ ਹਾਂ। ਹੁਣ ਪਠਾਨਕੋਟ ਦੇ ਵਿੱਚ ਤੈਨਾਤ ਫੌਜੀ ਤੇ ਉਹਦੇ ਸਾਥੀ ਕੋਲੋਂ 31 ਕਿਲੋ ਹੈਰੋਇਨ ਬਰਾਮਦ ਹੋਈ ਹੈ। ਜੀ ਹਾਂ, ਸਹੀ ਸੁਣਿਆ ਤੁਸੀਂ। ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਤੇ BSF ਵੱਲੋਂ ਕੀਤੇ ਸਾਂਝੇ ਆਪਰੇਸ਼ਨ ਦੇ ਵਿੱਚ ਫੌਜੀ ਨੂੰ ਆਪਣੇ ਸਾਥੀ ਸਣੇ 29 ਪੈਕਟ, ਜਿਨ੍ਹਾਂ ਦਾ ਵਜ਼ਨ 31 ਕਿਲੋ ਬਣਦਾ, ਉਹਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਪਠਾਨਕੋਟ ਦੇ ਵਿੱਚ ਸਿਪਾਹੀ ਵਜੋਂ ਤੈਨਾਤ 26 ਸਾਲਾ ਫੌਜੀ ਨੂੰ ਉਸ ਦੇ ਸਾਥੀ ਪਰਮਜੀਤ ਸਿੰਘ ਉਰਫ ਪੰਮਾ ਵਾਸੀ ਪਿੰਡ ਮਹਾਲਮ ਤੇ ਜ਼ਿਲ੍ਹਾ ਫਾਜ਼ਿਲਕਾ ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਹੈਰੋਇਨ ਦੀ ਬਰਾਮਦਗੀ ਤੋਂ ਇਲਾਵਾ ਪੁਲਿਸ ਨੇ ਮੁਲਜ਼ਮਾਂ ਕੋਲੋਂ ਵਰਨਾ ਕਾਰ, ਜਿਹਦਾ ਨੰਬਰ UP ਦਾ, ਤੇ 2 ਮੋਬਾਈਲ ਫੋਨ ਵੀ ਬਰਾਮਦ ਕੀਤੇ ਨੇ। ਮੁੱਢਲੀ ਜਾਂਚ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਵੇਂ ਪਾਈਪ ਦੀ ਮਦਦ ਦੇ ਨਾਲ ਸਰਹੱਦੀ ਕੰਡਿਆਲੀ ਤਾਰ ਤੋਂ ਪਾਰ ਪਾਕਿਸਤਾਨ ਸਥਿਤ ਤਸਕਰਾਂ ਵੱਲੋਂ ਭੇਜੀ ਜਾਂਦੀ ਨਸ਼ਿਆਂ ਦੀ ਖੇਪ ਬਰਾਮਦ ਕਰਕੇ ਸਰਹੱਦੀ ਜ਼ਿਲ੍ਹੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਦੇ ਵਿੱਚ ਸਨ। ਵਾੜ ਖੇਤ ਨੂੰ ਖਾ ਰਹੀ ਹੈ, ਪਰ ਅਸੀਂ ਕਦੇ ਸਵਾਲ ਨਹੀਂ ਕਰਦੇ। ਸਾਡੇ 'ਚ ਹੀ ਬਹੁਤੇ ਜਿਹੜੇ ਜ਼ਿਆਦਾ ਦੇਸ਼ ਭਗਤ ਨੇ, ਉਹਨਾਂ ਨੂੰ ਤਾਂ ਕੋਈ ਚੱਕਰ ਹੀ ਨਹੀਂ, ਭਾਵੇਂ BSF ਦਾ ਦਾਇਰਾ 50 ਤੋਂ ਵੀ ਲੈ ਕੇ 80 ਕਿਲੋਮੀਟਰ ਕਰ ਦਿਓ, ਕਿਉਂਕਿ ਪੰਜਾਬ ਦੇ ਮੱਧ 'ਚੋਂ ਜੇ ਤੁਸੀਂ ਜਾਓਗੇ ਤਾਂ ਜੇ ਕਿਸੇ ਵੀ ਪਾਸੇ ਤੋਂ ਲੈ ਲਓ ਤੇ ਪੰਜਾਬ ਦਾ ਵਿਚਾਲਾ ਆ ਹੀ ਜਾਣਾ। ਜੇ 70-80 ਕਿਲੋਮੀਟਰ ਹੋ ਗਿਆ, 50 'ਚ ਤਾਂ ਆ ਹੀ ਪਏ ਕਈ ਜ਼ਿਲ੍ਹੇ। ਤਾਂ ਪਰ ਹੁਣ ਉਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਦੇ ਵਿੱਚੋਂ ਹੈਰੋਇਨ ਲੰਘਾਉਣ ਵਾਲੇ ਕੋਈ ਹੋਰ ਨਹੀਂ, BSF ਦੇ ਵਿੱਚੋਂ ਵੀ ਬੰਦੇ ਨੇ। ਸੋ BSF ਕੋਲੇ ਜ਼ਿੰਮਾ ਹੈ ਸਰਹੱਦ ਦੀ ਰਾਖੀ ਦਾ, ਪਰ ਇਹ ਸਰਹੱਦ ਦੀ ਰਾਖੀ ਦੇ ਨਾਲ ਕਾਰੋਬਾਰ ਕੋਈ ਹੋਰ ਹੀ ਤੋਰੀ ਬੈਠੇ ਆ। ਇਹ ਸਰਹੱਦੀ ਜ਼ਿਲ੍ਹੇ ਦੇ ਵਿੱਚੋਂ ਫਰਾਰ ਹੋਣ ਦੀ ਕੋਸ਼ਿਸ਼ ਦੇ ਵਿੱਚ ਸਨ। 31 ਕਿਲੋ ਹੈਰੋਇਨ ਜਿਹੜੇ ਬੰਦੇ ਦੇ ਹੱਥ ਲੱਗ ਗਈ ਤੇ ਉਹ ਫਿਰ
ਅੰਤਰਰਾਸ਼ਟਰੀ ਮਾਰਕੀਟ ਦੇ ਹਿਸਾਬ ਨਾਲ ਨੌਕਰੀ ਥੋੜ੍ਹਾ ਕਰਦਾ ਹੈ। ਮੋਹਾਲੀ ਦਾ ਰੁੱਖ ਕਰਾਂਗੇ, ਜਿਸ ਮੋਰਚੇ ਦੇ ਬਾਰੇ ਆਪਾਂ ਜ਼ਿਕਰ ਕੀਤਾ ਸੀਗਾ। ਹਵਾਰਾ ਕਮੇਟੀ, ਪੰਥਕ ਕਮੇਟੀ ਅਤੇ ਹੋਰ ਸਿੱਖ ਜਥੇਬੰਦੀਆਂ ਨੇ ਹੱਡ ਚੀਰਵੀਂ ਠੰਡ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ, 328 ਸਰੂਪ ਅਤੇ ਬੇਅਦਬੀ ਦੀਆਂ ਘਟਨਾਵਾਂ ਦੇ ਲਈ ਜ਼ਿੰਮੇਦਾਰ ਲੋਕਾਂ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ ਦੇ ਲਈ ਇੱਕ ਵੱਡਾ ਰੋਸ ਮਾਰਚ ਕੀਤਾ। ਜਥੇਬੰਦੀਆਂ ਦੇ ਮੈਂਬਰ ਅਤੇ ਸਮਰਥਕ ਸਵੇਰੇ ਹੀ ਇੱਥੋਂ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਅੰਬ ਸਾਹਿਬ ਵਿਖੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ ਅਤੇ ਦੁਪਹਿਰ 12 ਵਜੇ ਤੱਕ ਪੰਜਾਬ ਭਰ ਦੇ ਵਿੱਚੋਂ ਇੱਕ ਬਹੁਤ ਵੱਡੀ ਭੀੜ ਜਮ੍ਹਾਂ ਹੋ ਗਈ ਸੀ। ਵੱਖ-ਵੱਖ ਆਗੂਆਂ ਨੇ ਸਿੱਖ ਮਸਲਿਆਂ ਤੇ ਇੱਥੇ ਵਿਚਾਰਾਂ ਵੀ ਕੀਤੀਆਂ। ਇਸ ਤੋਂ ਬਾਅਦ ਸਿੱਖਾਂ ਨੇ ਚੰਡੀਗੜ੍ਹ ਦੇ ਵੱਲ ਕੂਚ ਕਰਨ ਦੇ ਲਈ ਜੈਕਾਰੇ ਛੱਡਦੇ ਹੋਏ ਰੋਸ ਮਾਰਚ ਸ਼ੁਰੂ ਕਰ ਦਿੱਤਾ। ਸਿੱਖ ਜਥੇਬੰਦੀਆਂ ਨੇ, ਮਾਫ ਕਰਨਾ, ਸਿੱਖਾਂ ਸ਼ਬਦ ਵਰਤਿਆ ਗਿਆ। ਇਸੇ ਦੌਰਾਨ ਮੁਹਾਲੀ ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਯੂਟੀ ਪੁਲਿਸ ਨੇ ਜ਼ਬਰਦਸਤ ਬੈਰੀਕੇਡ ਲਗਾ ਕੇ ਇਹਨਾਂ ਸਾਰਿਆਂ ਦਾ ਰਾਹ ਡੱਕ ਲਿਆ, ਜਿਸ ਕਰਕੇ ਰੋਹ ਦੇ ਵਿੱਚ ਆਏ ਮੁਜ਼ਾਹਰਾਕਾਰੀਆਂ ਨੇ ਉੱਥੇ ਸੜਕ ਤੇ ਧਰਨਾ ਲਾ ਕੇ ਉੱਥੇ ਹੀ ਬੈਠ ਗਏ। ਇਮਕਾਨ ਇਹ ਨੇ ਕਿ ਇੱਕ ਧਰਨਾ ਗੁਰਦੁਆਰਾ ਮਾਰਚ ਜਿਹੜਾ ਉਹ ਗੁਰਦੁਆਰਾ ਅੰਬ ਸਾਹਿਬ ਤੋਂ ਸ਼ੁਰੂ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ। ਤੇ ਗੱਲ ਕਰੀਏ ਸਿਆਸੀ ਖਬਰਾਂ ਦੀ, ਨਵਜੋਤ ਸਿੰਘ ਸਿੱਧੂ ਦੀ ਅਗੇਤੀ ਰਿਹਾਈ ਦੇ ਵਿੱਚ ਅੜਿੱਕਾ ਪੈਣ ਦੇ ਖਦਸ਼ੇ ਖੜੇ ਹੋ ਗਏ ਨੇ। ਹੁਣ ਕੇਂਦਰ ਸਰਕਾਰ ਵੱਲੋਂ ਜਿਹੜਾ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਸਕੀਮ ਆ, ਉਹਦੇ ਤਹਿਤ 66% ਦੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਨੂੰ 26 ਜਨਵਰੀ ਨੂੰ ਰਿਹਾ ਕਰਨ ਵਾਲੀ ਸਕੀਮ ਦਾ ਲਾਭ ਲੈਣ ਵਾਲੇ ਲੋਕਾਂ ਦੇ ਵਿੱਚ, ਕੈਦੀਆਂ ਦੇ ਵਿੱਚ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਵੀ ਸ਼ੁਮਾਰ ਸਨ। ਪਰ ਫਿਰ ਵੀ ਕਾਂਗਰਸ ਨੂੰ ਸਿੱਧੂ ਦੀ ਅਗੇਤੀ ਰਿਹਾਈ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕੋਈ ਅੜਿੱਕਾ ਪੈਣ ਦਾ ਖਦਸ਼ਾ। ਇਹ ਸ਼ੰਕਾ ਸਿੱਧੂ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਾਂਗਰਸ ਆਗੂ ਸੁਖਪਾਲ ਖਹਿਰਾ ਨੇ ਜਤਾਇਆ। ਇਸ ਤੋਂ ਇਲਾਵਾ ਸ਼ਮਸ਼ੇਰ ਸਿੰਘ ਦੁੱਲੋ, ਮਹਿੰਦਰ ਸਿੰਘ KP, ਨਵਤੇਜ ਚੀਮਾ ਵੀ ਸ਼ਾਮਲ ਸਨ। ਸੁਖਪਾਲ ਖਹਿਰਾ ਨੇ ਕਿਹਾ ਹੈ ਕਿ ਬੇਸ਼ੱਕ ਸਿੱਧੂ ਨੂੰ 26 ਜਨਵਰੀ ਨੂੰ ਰਿਹਾ ਤਾਂ ਕੀਤਾ ਜਾ ਸਕਦਾ ਹੈ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਧੂ ਨੂੰ ਹਾਲੇ ਹੋਰ ਸਮਾਂ ਜੇਲ੍ਹ ਦੇ ਵਿੱਚ ਰੱਖਣਾ ਚਾਹੁੰਦੀ ਹੈ। ਇਹਦੇ ਨਾਲ ਹੀ ਉਹਨਾਂ ਨੇ ਲਤੀਫਪੁਰੇ ਦੇ ਵਿੱਚ ਉਜਾੜੇ ਪਰਿਵਾਰਾਂ ਦੇ ਮੁੜ ਵਸੇਬੇ ਦੀ ਮੰਗ ਕਰਨ ਸਮੇਤ ਕਈ ਹੋਰ ਮਾਮਲਿਆਂ ਤੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ। ਉਧਰ ਦੂਜੇ ਪਾਸੇ ਲਾਲ ਸਿੰਘ ਦੁੱਲੋ, KP, ਇਹ ਵੀ ਸਿੱਧੂ ਸਾਹਿਬ ਨੂੰ ਮਿਲ ਕੇ ਆਏ ਨੇ। ਤੇ ਕੱਲ ਹੀ ਆਪਾਂ ਜਿਹੜੀ ਚਰਚਾ ਰਾਤ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਕੀਤੀ ਸੀ ਕਿ ਸਾਬਕਾ ਪ੍ਰਧਾਨ ਸਾਬਕਾ ਪ੍ਰਧਾਨ ਦੇ ਨਾਲ 3 ਸਾਬਕਾ ਪ੍ਰਧਾਨਾਂ ਨੇ ਮੁਲਾਕਾਤ ਕੀਤੀ ਹੈ। ਸੋ ਹੁਣ ਸਿੱਧੂ ਪਿਛਲੇ ਦਿਨੀ ਮਨਪ੍ਰੀਤ ਬਾਦਲ ਨੇ ਵੀ ਸਿੱਧੂ ਦੇ ਨਾਲ ਮੁਲਾਕਾਤ ਕੀਤੀ ਸੀ। 26 ਜਨਵਰੀ ਦੇ ਨੇੜੇ ਆਉਣ ਦੇ ਨਾਲ ਸਿੱਧੂ ਦੇ ਨਾਲ ਮੁਲਾਕਾਤ ਕਰਨ ਵਾਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਸ਼ਮਸ਼ੇਰ ਦੁੱਲੋ ਕੁਝ ਦਿਨ ਪਹਿਲਾਂ ਹੀ ਮਿਲ ਕੇ ਗਏ ਸਨ। ਲਾਲ ਸਿੰਘ, KP ਤੇ ਹੋਰ ਕਈ ਲੀਡਰ ਮਿਲੇ ਨੇ। ਮਨਪ੍ਰੀਤ ਬਾਦਲ ਮਿਲੇ ਨੇ, ਸੁਖਪਾਲ ਖਹਿਰਾ ਮਿਲੇ ਨੇ, ਪਰ ਰਾਜਾ ਵੜਿੰਗ ਨੇ ਹਾਲੇ ਦੂਰੀ ਬਣਾਈ ਹੋਈ ਹੈ। ਗੱਲ ਕਰਦੇ ਹਾਂ ਪੰਜਾਬ ਰੋਡਵੇਜ਼ ਦੀ। ਪੰਜਾਬ ਰੋਡਵੇਜ਼ ਦੀਆਂ ਸੈਂਕੜੇ ਬੱਸਾਂ ਡਿਪੂਆਂ ਦੇ ਵਿੱਚ ਖੜੀਆਂ ਜਾਮ ਹੋ ਰਹੀਆਂ ਨੇ। ਟਰਾਂਸਪੋਰਟ ਵਿਭਾਗ ਵੱਲੋਂ ਡਰਾਈਵਰਾਂ ਅਤੇ ਕੰਡਕਟਰਾਂ ਦੀ ਰੈਗੂਲਰ ਭਰਤੀ ਨਾ ਕਰਨ ਕਰਕੇ 600 ਦੇ ਕਰੀਬ ਬੱਸਾਂ ਕਬਾੜ ਬਣਨ ਦੀ ਕਗਾਰ ਉੱਤੇ ਨੇ। ਵਿਭਾਗ ਦੀ ਇਸ ਅਣਦੇਖੀ ਕਰਕੇ ਸਟਾਫ 2-2 ਦਿਨ ਬਾਅਦ ਬੱਸਾਂ ਬਦਲ ਕੇ ਚਲਾ ਰਿਹਾ ਹੈ। ਭਰਤੀ ਨਾ ਹੋਣ ਕਰਕੇ ਇਹਨਾਂ ਬੱਸਾਂ ਨੂੰ ਚਲਾਉਣ ਦੇ ਲਈ ਸਟਾਫ ਹੀ ਨਹੀਂ ਹੈ। ਡਿਪੂਆਂ ਦੇ ਵਿੱਚ ਖੜੀਆਂ ਇਹਨਾਂ ਬੱਸਾਂ ਦੀਆਂ ਬੈਟਰੀਆਂ ਤੇ ਟਾਇਰ ਖਰਾਬ ਹੋ ਰਹੇ ਨੇ। ਇਸ ਤੋਂ ਇਲਾਵਾ ਬੱਸਾਂ ਦੀਆਂ ਖਿੜਕੀਆਂ ਤੇ ਸ਼ੀਸ਼ੇ ਜਾਮ ਹੋ ਚੁੱਕੇ ਨੇ, ਜਦਕਿ ਸੂਬੇ ਦੇ ਵਿੱਚ ਬੱਸ ਸੇਵਾ ਨੂੰ ਹੋਰ ਬਿਹਤਰ ਬਣਾਉਣ ਦੇ ਲਈ ਇਹਨਾਂ ਬੱਸਾਂ ਦੀ ਸਖਤ ਜ਼ਰੂਰਤ ਹੈ। ਵਿਭਾਗੀ ਸੂਤਰਾਂ ਦਾ ਇਹ ਕਹਿਣਾ ਹੈ ਕਿ ਟਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀ ਹੀ ਇਹਨਾਂ ਬੱਸਾਂ ਨੂੰ ਚਲਾਉਣ ਦੇ ਵਿੱਚ ਦਿਲਚਸਪੀ ਨਹੀਂ ਦਿਖਾ ਰਹੇ। ਬੱਸਾਂ ਦੇ ਵਿੱਚ ਲੱਗੇ ਹੋਏ VTS ਦਾ ਪ੍ਰਤੀ ਬੱਸ ਪ੍ਰਾਈਵੇਟ IT ਕੰਪਨੀ ਨੂੰ ਲੱਖਾਂ ਰੁਪਏ ਦੇਣੇ ਪੈ ਰਹੇ ਨੇ। ਦਿਲਚਸਪ ਗੱਲ ਇਹ ਹੈ ਕਿ ਹੋਰਨਾਂ ਰਾਜਾਂ ਦੀਆਂ ਬੱਸਾਂ ਪੰਜਾਬ ਦੇ ਵਿੱਚੋਂ ਸਵਾਰੀਆਂ ਲਿਜਾ ਰਹੀਆਂ ਨੇ, ਪਰ ਸਟਾਫ ਦੀ ਭਰਤੀ ਨਾ ਹੋਣ ਕਰਕੇ ਪੰਜਾਬ ਦੇ ਟਰਾਂਸਪੋਰਟ ਵਿਭਾਗ ਦੀਆਂ ਆਪਣੀਆਂ ਬੱਸਾਂ ਡਿਪੂਆਂ ਦੇ ਵਿੱਚ ਹੀ ਬੰਦ ਨੇ। ਜੇਕਰ ਸਰਕਾਰ ਵਿਭਾਗ ਦੇ ਵਿੱਚ ਫੀਲਡ ਸਟਾਫ ਭਰਤੀ ਕਰ ਲੈਂਦੀ ਹੈ ਤਾਂ ਇਹ ਬੱਸਾਂ ਸੜਕਾਂ ਉੱਤੇ ਚੱਲ ਸਕਦੀਆਂ ਨੇ, ਜਿਸ ਨਾਲ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਵੀ ਮਿਲੇਗਾ ਤੇ ਸਰਕਾਰੀ ਖਜ਼ਾਨੇ ਨੂੰ ਰਾਹਤ ਵੀ ਮਿਲੇਗੀ। ਇਹਦੇ ਬਾਰੇ ਜਦੋਂ ਵਿਭਾਗ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਟਰਾਂਸਪੋਰਟ ਸਕੱਤਰ ਨੇ ਵਿਕਾਸ ਗਰਗ, ਉਹਨਾਂ ਨੇ ਕਿਹਾ ਕਿ ਇਹਨਾਂ ਬੱਸਾਂ ਨੂੰ ਚਲਾਉਣ ਦੇ ਲਈ ਆਊਟਸੋਰਸਿੰਗ ਰਾਹੀਂ ਸਟਾਫ ਦੀ ਭਰਤੀ ਕੀਤੀ ਜਾਣੀ ਹੈ, ਪਰ ਹਰ ਵਾਰ ਯੂਨੀਅਨਾਂ ਦੀਆਂ ਹੜਤਾਲਾਂ ਕਰਕੇ ਭਰਤੀ ਪ੍ਰਭਾਵਿਤ ਹੁੰਦੀ ਹੈ। ਉਹ ਕਹਿੰਦੇ ਕਿ ਜਲਦੀ ਹੀ ਸਟਾਫ ਭਰਤੀ ਕਰਕੇ ਇਹਨਾਂ ਬੱਸਾਂ ਨੂੰ ਚਲਾਇਆ ਜਾਵੇਗਾ। ਇਸ ਸਾਰੀ ਖਬਰ ਦੇ ਵਿੱਚ ਇੱਕ ਲਾਈਨ ਜਿਹੜੀ ਇੱਕ ਨੁਕਤਾ ਹੈ, ਉਹ ਬੜਾ ਗੌਰ ਕਰਨ ਵਾਲਾ। ਉਹ ਨੁਕਤਾ ਇਹ ਹੈ ਕਿ ਦੂਜੇ ਰਾਜਾਂ ਦੀਆਂ ਬੱਸਾਂ ਪੰਜਾਬ ਦੇ ਵਿੱਚੋਂ ਸਵਾਰੀਆਂ ਲਿਜਾ ਰਹੀਆਂ ਤੇ ਦੂਜੇ ਪ੍ਰਾਈਵੇਟ ਵੀ ਲਿਜਾ ਰਹੇ ਹੋਣਗੇ, ਪਰ ਜਿਹੜੇ ਵਿਭਾਗ ਦੇ ਟਰਾਂਸਪੋਰਟ ਵਿਭਾਗ ਦੇ ਅਫਸਰ ਹੈ
ਉਹਨਾਂ ਦੀ ਆਪਣੀ ਦਿਲਚਸਪੀ ਨਹੀਂ ਹੈ ਕਿ ਇਹ ਬੱਸਾਂ ਚੱਲਣ। ਹੁਣ ਇਹ ਬੱਸਾਂ ਉਹਨਾਂ ਦੀ ਆਪਣੀ ਦਿਲਚਸਪੀ ਕਿਉਂ ਨਹੀਂ ਹੈ? ਆਪਾਂ ਹਮੇਸ਼ਾ ਦੇਖੋ ਸਰਕਾਰਾਂ ਨੂੰ ਆਪਾਂ ਕੋਸਦੇ ਰਹਿੰਦੇ ਹਾਂ, ਸਰਕਾਰਾਂ ਨੂੰ ਕੋਸਣਾ ਬਣਦਾ, ਉਹਨਾਂ ਨੂੰ ਜਵਾਬਦੇਹ ਕਰਨਾ ਬਣਦਾ। ਇੱਥੇ ਟਰਾਂਸਪੋਰਟ ਮੰਤਰੀ ਭੁੱਲਰ ਸਾਹਿਬ ਆਉਣ, ਉਹ ਦੱਸਣ ਕਿ ਭਾਈ ਕਿੱਥੇ ਕਮੀ ਹੈ, ਕੀ ਗੱਲ ਹੈ। ਜੇ ਯੂਨੀਅਨ ਹੜਤਾਲਾਂ ਕਰ ਰਹੀ ਹੈ ਤੇ ਉਹਨਾਂ ਦੇ ਨਾਲ ਵੀ ਤਾਂ ਗੱਲਬਾਤ ਹੋ ਸਕਦੀ ਹੈ। ਪਰ ਸ਼ੰਕਾ ਖਦਸ਼ਾ ਉਦੋਂ ਖੜਾ ਹੋ ਜਾਂਦਾ ਜਦੋਂ ਇਹ ਗੱਲ ਲਿਖੀ ਜਾਂਦੀ ਹੈ ਕਿਸੇ ਖਬਰ ਦੇ ਵਿੱਚ ਕਿ ਟਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀ ਹੀ ਇਹਨਾਂ ਬੱਸਾਂ ਨੂੰ ਚਲਾਉਣ ਦੇ ਲਈ ਦਿਲਚਸਪੀ ਨਹੀਂ ਦਿਖਾ ਰਹੇ। ਸਰਕਾਰ ਉਹ ਹੈ ਜਿਹੜੀ ਅਸੀਂ ਚੁਣੀ ਹੈ, ਉਹਦੇ ਵਿੱਚੋਂ ਐਮਐਲਏਜ਼ ਨੂੰ ਮੰਤਰੀ ਬਣਾਇਆ ਗਿਆ। ਇਹ ਇੱਕ ਅਲੱਗ ਬੋਡੀ ਹੈ, ਪਰ ਇੱਕ ਅਲੱਗ ਬੋਡੀ ਹੋਰ ਤਰੀਕੇ ਦੀ ਸਰਕਾਰ ਹੈ ਜਿਹਨੂੰ ਅਸੀਂ ਗਵਰਨੈਂਸ ਬੋਡੀ ਕਹਿ ਦਿੰਦੇ ਹਾਂ। ਉਹ ਸਰਕਾਰ ਇਹ ਹੈ ਕਿ ਮੁੱਖ ਮੰਤਰੀ ਦੇ ਨਾਲ ਚੀਫ ਸੈਕਟਰੀ ਦੇ ਨਾਲ ਉਹਦਾ ਕੋਈ ਹੋਰ ਅਮਲਾ ਫਾਲਾ, ਉਹਦਾ ਦਫ਼ਤਰ ਦਾ ਅਮਲਾ। ਇਸੇ ਤਰ੍ਹਾਂ ਜਿਹੜੇ ਮੰਤਰੀ ਹੈ ਉਹਨਾਂ ਦੇ ਦਫ਼ਤਰਾਂ ਦੇ ਅਮਲੇ ਫਾਲੇ ਹੁੰਦੇ ਨੇ ਹਰ ਇੱਕ ਮਹਿਕਮੇ ਦਾ, ਤੇ ਹਰ ਇੱਕ ਮਹਿਕਮੇ ਦਾ ਇੱਕ ਹਾਇਰ ਪੋਸਟ ਅਫੀਸ਼ੀਅਲ ਤੌਰ ਤੇ ਹੁੰਦੀ ਜਿਹਨੂੰ ਅਸੀਂ ਚੀਫ ਸੈਕਟਰੀ ਕਹਿ ਦਿੰਦੇ ਹਾਂ, ਮੁੱਖ ਸਕੱਤਰ ਕਹਿ ਸਕਦੇ ਹਾਂ ਆਪਾਂ। ਜਦੋਂ ਮੁੱਖ ਸਕੱਤਰ ਵਰਗੇ ਅਫਸਰ ਜਿਹੜੇ ਕਿ ਸਾਰੇ ਮਹਿਕਮੇ ਦੇ ਕਰਤੇ ਧਰਤੇ ਨੇ, ਮੰਤਰੀ ਵਿਚਾਰਾ ਕੀ ਪਤਾ ਉਹਨੂੰ 6 ਮਹੀਨੇ ਆਇਆ 10 ਮਹੀਨੇ ਆਇਆ, ਕਈ ਵਾਰੀ ਮੰਤਰੀਆਂ ਤੋਂ ਇਹ ਗੱਲਾਂ ਹੈਂਡਲ ਵੀ ਨਹੀਂ ਹੁੰਦੀਆਂ। ਕੁਝ ਵਿਅਕਤੀਗਤ ਤੌਰ ਤੇ ਹੀ ਅਫਸਰਾਂ ਤੋਂ ਝੇਪ ਪਾਉਂਦੇ ਹੁੰਦੇ ਬੰਦੇ। ਉਹ ਕੀ ਕਹਿ ਰਹੇ ਆ, ਉਹ ਜਿਨ੍ਹਾਂ ਨੇ ਮਹਿਕਮਾ ਚਲਾਉਣਾ। ਹੁਣ ਮੰਤਰੀ ਤਾਂ ਇਹ ਕਹਿ ਸਕਦਾ ਕਿ ਭਾਈ ਮੈਂ ਸਰਕਾਰ ਤੋਂ ਗ੍ਰਾਂਟ ਲਿਆ ਦਿੰਦਾ, ਬੰਦੇ ਭਰਤੀ ਕਰ ਲਓ ਪਰ ਚਲਾਓ। ਇਹ ਸਾਰਾ ਕੰਮਕਾਜ ਕਰਨਾ ਅਫਸਰਸ਼ਾਹੀ ਨਹੀਂ ਹੁੰਦਾ। ਪਰ ਹੁਣ ਅਫਸਰਸ਼ਾਹੀ ਦਿਲਚਸਪੀ ਨਹੀਂ ਲੈ ਰਹੀ, ਕਿਹਦੇ ਕਰਕੇ? ਹੁਣ ਦੂਜੇ ਰਾਜਾਂ ਦੀਆਂ ਬੱਸਾਂ ਚੋਂ ਕੋਈ ਹਿੱਸਾ ਪੱਤੀ ਆਉਂਦਾ, ਜਾਂ ਉੱਤੋਂ ਇਸ਼ਾਰਾ ਹੋਇਆ ਕਿ ਭਾਈ ਤੁਸੀਂ ਨਹੀਂ ਕੰਮ ਕਰਨਾ, ਖੱਜਲ ਕਰੋ ਮੰਤਰੀਆਂ ਨੂੰ, ਸਰਕਾਰਾਂ ਨੂੰ, ਲੋਕਾਂ ਨੂੰ। ਇਹ ਹੁਣ ਸਮਝਣ ਵਾਲੀ ਗੱਲ ਆ। ਪਰ ਅਸੀਂ ਹਰ ਵਾਰੀ ਸਰਕਾਰ ਨੂੰ ਸਵਾਲ ਕਰਦੇ ਹਾਂ। ਮੰਤਰੀ ਸਰਕਾਰ ਦੇ ਨੇ, ਮੁੱਖ ਮੰਤਰੀ ਸਾਹਿਬ ਉਹ ਵੀ ਪਾਰਟੀ ਦੇ ਨੇ, ਉਹਨਾਂ ਨੂੰ ਸਵਾਲ ਹੋਣਾ, ਸਭ ਤੋਂ ਹਾਈਅਰ ਪੋਸਟ ਤੇ ਨੇ। ਤਾਂ ਉਹ ਕਹਿਣ, ਇਹਨਾਂ ਚੀਜ਼ਾਂ ਨੂੰ ਗੌਰ ਦੇ ਵਿੱਚ ਲਿਆਉਣ ਕਿ ਜਿੱਥੇ ਵੀ ਕੋਈ ਅਫਸਰ ਅੜਿੱਕਾ ਪਾਉਂਦਾ ਉਹ ਤੋਂ ਪੁੱਛੋ ਕਿ ਭਾਈ ਤੇਰਾ ਕੀ ਅੜਿੱਕਾ, ਤੈਨੂੰ ਕੀ ਇਤਰਾਜ਼ ਹੈ, ਸਾਨੂੰ ਦੱਸ ਖੁੱਲ ਕੇ। ਪਰ ਕੰਮ ਨਾ ਰੁਕਣ ਦੇ। ਸੋ ਬੇਸ਼ੱਕ ਸਰਕਾਰ ਲੱਗੀ ਹੋਈ ਆ, ਬੇਸ਼ੱਕ ਪਿਛਲੇ ਦਿਨੀਂ ਆਪਾਂ ਇਹ ਵੀ ਚਰਚਾ ਕੀਤੀ ਸੀ ਕਿ ਕਈ ਵਿਭਾਗਾਂ ਤੋਂ ਮਨਜ਼ੂਰੀ ਨਹੀਂ ਮਿਲੀ, ਇਸ ਕਰਕੇ ਵਿਜੀਲੈਂਸ ਦੇ ਕੇਸ ਅੜੇ ਪਏ ਆ। ਪਰ ਹੁਣ ਪਤਾ ਲੱਗਿਆ ਕਿ ਉਹ ਮਨਜ਼ੂਰੀਆਂ ਵੀ ਮਿਲਣ ਲੱਗ ਪਈਆਂ ਨੇ। ਸੋ ਮਾਨ ਸਾਹਿਬ ਨੂੰ ਇੱਧਰ ਵੀ ਧਿਆਨ ਦੇਣਾ ਚਾਹੀਦਾ। ਬੱਸਾਂ ਹੁਣ ਦੇਖੋ, ਤੁਸੀਂ ਇਹ ਕਹਿ ਕੇ ਲੋਕਾਂ ਤੋਂ ਵੋਟਾਂ ਲਈਆਂ ਕਿ ਫਲਾਣੇ ਦਾ ਟਰਾਂਸਪੋਰਟ ਮਾਫੀਆ, ਫਲਾਣੇ ਦਾ ਰੇਤ ਮਾਫੀਆ, ਫਲਾਣੇ ਦਾ ਇਹ ਮਾਫੀਆ। ਲੋਕਾਂ ਨੇ ਤੁਹਾਨੂੰ ਉਹ ਤੋਂ ਨਿਜਾਤ ਪਾਉਣ ਦੇ ਲਈ ਵੋਟਾਂ ਪਾਈਆਂ। ਪਰ ਜੇਕਰ ਤੁਸੀਂ ਨਿਜਾਤ ਨਹੀਂ ਦਿਵਾਓਗੇ ਤਾਂ ਫਿਰ ਇਹ ਤਾਂ ਗੱਲ ਬਹੁਤ ਮਾੜੀ ਹੈ, ਲੋਕ ਫਤਵੇ ਨਾਲ ਧਰੋ ਹੈ। ਸੋ ਇਸ ਚੀਜ਼ ਤੋਂ ਸਰਕਾਰ ਗੌਰ ਕਰੇ ਕਿ ਅਫਸਰ ਕੋਈ ਵੀ ਸਰਕਾਰ ਤੋਂ ਵੱਡਾ ਨਹੀਂ ਹੈ, ਮੰਤਰੀ ਤੋਂ ਵੱਡਾ ਨਹੀਂ ਹੈ। ਜੇ ਕੋਈ ਅਫਸਰ ਡਿੱਕਾ ਪਾਉਂਦਾ ਵੀ, ਇੱਥੇ ਬਥੇਰੇ ਵੱਡੇ ਅਫਸਰ ਆਏ, ਬਥੇਰੇ ਵੱਡੇ ਅਫਸਰ ਆ ਕੇ ਚਲੇ ਗਏ। ਇੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਨਾਲ ਹੁੰਦਾ ਸੀ, ਉਹ ਵੀ ਇਹੀ ਕਹਿੰਦਾ ਹੁੰਦਾ ਸੀ, ਕਹਿੰਦਾ ਮੈਂ ਜਿੱਥੇ ਮਹਿਕਮਾ ਮੈਂ ਹੈਗਾ ਤੇ ਮਹਿਕਮਾ ਚੱਲੂ, ਨਹੀਂ ਚੱਲਣਾ ਨਹੀਂ। ਸੋ ਖੈਰ ਉਸ ਤੋਂ ਬਾਅਦ ਉਹਦੀ ਨਿਯੁਕਤੀ ਤੇ ਵੀ ਕਈ ਸਵਾਲ ਉੱਠੇ। ਖੈਰ ਉੱਥੇ ਕੈਪਟਨ ਸਾਹਿਬ ਦੀ ਕੁਝ ਆਪਦੀ ਦਿਲਚਸਪੀ ਵੀ ਸੀਗੀ, ਇਹ ਬੰਦੇ ਨੇੜੇ ਤੇੜੇ ਰਹਿਣੇ ਚਾਹੀਦੇ ਆ। ਇੱਥੇ ਤਾਂ ਅਫਸਰ ਇਹ ਜਿਹੇ ਆ, ਕੈਬਨਿਟ ਮੰਤਰੀਆਂ ਨੂੰ ਭੱਜ ਕੇ ਪੈਂਦੇ ਰਹੇ ਆ। ਰਾਣਾ ਗੁਰਮੀਤ ਸੋਢੀ ਫਿਰੋਜ਼ਪੁਰ ਇਲਾਕੇ ਦਾ ਮੰਨਿਆ ਪ੍ਰਮੰਨਿਆ ਆਗੂ, ਤੇ ਕਾਂਗਰਸ ਦੇ ਕਈ ਹੋਰ। ਜਿਹੜਾ ਕੈਪਟਨ ਦਾ ਸਿਕਿਉਰਿਟੀ ਇੰਚਾਰਜ ਸੀ ਉਹਦਾ ਨਾਂ ਸ਼ਾਇਦ ਮੋਤੀ ਲਾਲ ਸੀ, ਉਹਨੇ ਗੱਡੀ 'ਚ ਨਹੀਂ ਬੈਠਣ ਦਿੱਤੇ। ਜ਼ਰੂਰਤ ਨਹੀਂ ਸੀ ਕੈਪਟਨ ਦੇ ਰਾਜ ਦੇ ਵਿੱਚ ਕਿਸੇ ਮੰਤਰੀ ਦੀ ਕਿ ਕੈਪਟਨ ਦੀ ਗੱਡੀ ਦੇ ਵਿੱਚ ਬਹਿ ਜੂ, ਉਹਦੀ ਅਫਸਰਸ਼ਾਹੀ ਦੇ ਇਸ਼ਾਰੇ ਤੋਂ ਬਿਨਾਂ ਜਾਂ ਉਹਦੀ ਮਰਜ਼ੀ ਤੋਂ ਬਿਨਾਂ। ਖੈਰ ਜਾਂਦੇ ਗੱਲ ਕਰ ਲਈਏ ਮੌਸਮ ਦੀ। ਹਰਿਆਣਾ ਤੇ ਪੰਜਾਬ ਦੇ ਵਿੱਚ ਠੰਡ ਦਾ ਕਹਿਰ ਲਗਾਤਾਰ ਜਾਰੀ ਹੈ। ਜ਼ਿਆਦਾਤਰ ਥਾਵਾਂ ਤੇ ਘੱਟੋ ਘੱਟ ਤਾਪਮਾਨ ਆਮ ਦੇ ਨਾਲੋਂ ਹੇਠਾਂ ਰਿਹਾ। ਦੋਵਾਂ ਰਾਜਾਂ ਦੇ ਵਿੱਚ ਬਹੁਤੀ ਥਾਵਾਂ ਤੇ ਸੰਘਣੀ ਧੁੰਦ ਕਰਕੇ ਆਮ ਜਨਜੀਵਨ ਤੇ ਬਹੁਤ ਪ੍ਰਭਾਵ ਪਿਆ। ਵਿਜ਼ੀਬਿਲਟੀ ਬਹੁਤ ਘੱਟ ਹੈ। ਨਾਰਨੌਲ ਤੇ ਹਿਸਾਰ ਦੇ ਵਿੱਚ ਪਾਰਾ 2 ਡਿਗਰੀ ਸੈਲਸੀਅਸ ਤੋਂ ਵੀ ਡਿੱਗ ਗਿਆ। ਪੰਜਾਬ ਦੇ ਗੁਰਦਾਸਪੁਰ ਅਤੇ ਬਠਿੰਡਾ ਦੇ ਵਿੱਚ ਪਾਰਾ 3 ਡਿਗਰੀ ਸੈਲਸੀਅਸ ਤੱਕ ਡਿੱਗਿਆ। ਲੁਧਿਆਣਾ ਦੇ ਵਿੱਚ ਤਾਪਮਾਨ 6.3, ਪਟਿਆਲਾ ਦੇ ਵਿੱਚ 4.6, ਅੰਮ੍ਰਿਤਸਰ ਦੇ ਵਿੱਚ 6.6, ਮੋਹਾਲੀ ਦੇ ਵਿੱਚ ਘੱਟੋ ਘੱਟ ਤਾਪਮਾਨ 6.1 ਰਿਹਾ। ਤੇ ਠੰਡ ਦੇ ਵਿੱਚ ਜਿਹੜੀ ਪੰਜਾਬ ਦੇ ਸਕੂਲਾਂ ਦੀਆਂ ਛੁੱਟੀਆਂ ਹੁਣ ਉਹ ਵੀ ਜਿਹੜੀਆਂ ਉਹ 14 ਜਨਵਰੀ ਤੱਕ ਵਧਾ ਦਿੱਤੀਆਂ। ਪਤਾ ਲੱਗਿਆ ਕਿ 8ਵੀਂ ਤੋਂ 12ਵੀਂ ਤੱਕ ਦੇ ਜਿਹੜੇ ਬੱਚੇ ਨੇ ਉਹ ਵਿਦਿਆਰਥੀ ਪ੍ਰਾਇਮਰੀ ਸੈਕੰਡਰੀ ਵਿਭਾਗਾਂ ਦੇ ਅਧਿਆਪਕ ਸਕੂਲਾਂ ਦੇ ਵਿੱਚ ਹਾਜ਼ਰ ਰਹਿਣਗੇ। ਸਕੂਲ ਲੱਗਣਗੇ 10 ਵਜੇ ਤੋਂ ਲੈ ਕੇ 3 ਵਜੇ ਤੱਕ। ਪਹਿਲਾਂ ਛੁੱਟੀਆਂ 8 ਜਨਵਰੀ ਤੱਕ ਸੀਗੀਆਂ, ਪਰ ਹੁਣ ਛੋਟੇ ਬੱਚਿਆਂ ਨੂੰ ਛੁੱਟੀਆਂ 14 ਜਨਵਰੀ ਤੱਕ ਵਧਾ ਦਿੱਤੀਆਂ ਗਈਆਂ ਨੇ। ਇਸੇ ਠੰਡ ਦੇ ਵਿੱਚ ਲਤੀਫਪੁਰਾ ਵਾਸੀਆਂ ਜਿਨ੍ਹਾਂ ਦਾ ਉਜਾੜਾ ਸਰਕਾਰ ਨੇ ਕੀਤਾ, ਉਹਨਾਂ ਦੇ ਹੌਸਲੇ ਬੁਲੰਦ ਨੇ। 5 ਡਿਗਰੀ ਤਾਪਮਾਨ ਦੇ ਵਿੱਚ ਵੀ ਖੁੱਲੇ ਆਸਮਾਨ ਹੇਠ ਰਾਤਾਂ ਜਾ ਕੇ ਕੱਟਣ ਦੇ ਲਈ ਮਜਬੂਰ ਨੇ ਲੋਕ। ਲਤੀਫਪੁਰੇ ਦੇ ਦਿਲ ਦੇ ਰੋਗਾਂ ਦੇ ਮਾਹਰ ਡਾਕਟਰ ਕਹਿ ਰਹੇ ਆ ਕਿ ਇੰਨੀ ਠੰਡ ਦੇ ਵਿੱਚ ਰਹਿ ਰਹੇ ਬਜ਼ੁਰਗਾਂ ਦੀ ਜ਼ਿੰਦਗੀ ਖਤਰੇ ਦੇ ਵਿੱਚ ਪੈ ਸਕਦੀ ਹੈ।
ਇਸੇ ਤਰ੍ਹਾਂ ਬੱਚਿਆਂ ਦੇ ਮਾਹਰ ਡਾਕਟਰਾਂ ਦੇ ਮੁਤਾਬਕ ਇੰਨੀ ਠੰਡ ਦੇ ਵਿੱਚ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਸਕਦੀਆਂ। ਪਤਾ ਲੱਗਿਆ ਕਿ ਜਲੰਧਰ ਸ਼ਹਿਰ ਦੇ ਵਿੱਚ ਬੀਤੀ ਰਾਤ ਦਾ ਤਾਪਮਾਨ 5 ਡਿਗਰੀ ਸੈਲਸੀਅਸ ਸੀਗਾ। ਹਿਮਾਚਲ ਦੇ ਵਿੱਚ ਹੋ ਰਹੀ ਬਰਫ਼ਬਾਰੀ ਕਰਕੇ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਠੰਡ ਕਾਫੀ ਵੱਧ ਗਈ ਹੈ। ਉੱਧਰ ਆਗੂਆਂ ਨੇ ਸੁਪਰੀਮ ਕੋਰਟ ਵੱਲੋਂ ਹਲਦਵਾਨੀ ਬਾਰੇ ਜਿਹੜਾ ਫੈਸਲਾ ਲਿਆ ਗਿਆ ਉਹਦਾ ਸਵਾਗਤ ਕੀਤਾ, ਜਿਸ ਦੇ ਵਿੱਚ ਸਰਵਉੱਚ ਅਦਾਲਤ ਨੇ ਕਿਹਾ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਉਜਾੜਿਆ ਨਹੀਂ ਜਾ ਸਕਦਾ, ਤੇ ਜੇਕਰ ਲੋਕਾਂ ਨੂੰ ਉਜਾੜਿਆ ਨਹੀਂ ਜਾ ਸਕਦਾ ਤੇ ਫਿਰ ਤੁਸੀਂ ਪੰਜਾਬ ਸਰਕਾਰ ਨੂੰ ਵੀ ਆਰਡਰ ਦਿੱਤੇ ਨਾ ਕਿ ਉੱਥੋਂ ਭਾਈ ਜਗ੍ਹਾ ਖਾਲੀ ਕਰਾ ਕੇ ਤੇ ਇੰਪਰੂਵਮੈਂਟ ਟਰਸਟ ਨੂੰ ਦਿਓ। ਸਰਕਾਰ ਨੂੰ ਚਾਹੀਦਾ ਸੀਗਾ ਕਿ ਇੰਨੇ ਹੋਛੇ ਪੁਣੇ ਦੇ ਵਿੱਚ ਆ ਕੇ ਇਹ ਕਦਮ ਨਹੀਂ ਸੀ ਚੁੱਕਣਾ ਚਾਹੀਦਾ। ਹੋਰ ਬਥੇਰੀ ਥਾਈਂ ਇੰਪਰੂਵਮੈਂਟ ਟਰਸਟ ਦੀ ਜ਼ਮੀਨ ਰੁਕੀ ਪਈ ਹੈ। ਜੇ ਇੰਨੇ ਸਰਕਾਰ ਦੇ ਵਿੱਚ ਜਿਹੜੇ ਇੰਪਰੂਵਮੈਂਟ ਟਰਸਟ ਖਾਲੀ ਕਰਾਉਣ ਵਾਲੇ ਬੰਦੇ ਆ, ਉਹਨਾਂ ਦੇ ਜਿਹੜੇ ਹਮਾਇਤੀ ਹੈ, ਇੰਨੇ ਡੌਲੇ ਫਰਕ ਦੇ, ਤੇ ਜਿਹੜਾ ਕੈਪਟਨ ਦਾ ਮੀਡੀਆ ਸਲਾਹਕਾਰ ਰਿਹਾ ਭਰਤਿੰਦਰ, ਉਹਦਾ ਜਿਹੜਾ ਮਹਿਲ ਬਣਿਆ, ਹੋਟਲ ਬਣਿਆ, ਉਹ ਇੰਪਰੂਵਮੈਂਟ ਟਰਸਟ ਦੀ ਜ਼ਮੀਨ ਤੇ ਬਣਿਆ। ਜਾ ਕੇ ਛੁਡਵਾ ਲਓ ਉਹ ਤੋਂ ਵੀ। ਗਰੀਬ ਬੰਦੇ ਦੇ ਤਾਂ ਘਰ ਜਾੜ ਤੇ ਹੁਣ ਵੱਡੇ ਮਹਿਲਾਂ ਵਾਲੇ ਨੂੰ ਵੀ ਹੱਥ ਪਾ ਲਓ। ਗਰੀਬਾਂ ਤੋਂ ਪੈਲੀਆਂ ਵੀ ਛੁਡਾ ਲਈਆਂ, ਜਿਹੜੇ ਵਾਹੀਵਾਨ ਸੀਗੇ। ਕਦੇ ਸਿਸਮਾਂ ਵਾਲੇ ਪਾਸੇ ਵੀ ਜਾਓ, ਉੱਧਰ ਵੀ ਵਾਹਵਾ ਪੈਲੀਆਂ ਰੋਕੀਆਂ ਹੋਈਆਂ। ਕਦੇ ਕੁਲਦੀਪ ਸਿੰਘ ਢਾਲੀਵਾਲ ਦਾ ਬਲਡੋਜ਼ਰ ਉੱਧਰ ਨੂੰ ਵੀ ਹੋਵੇ ਤਾਂ ਫਿਰ ਕਵਾਂਗੇ ਕਿ ਠੀਕ ਆ, ਵਾਕਈ ਸਰਕਾਰ ਸੰਜੀਦਗੀ ਦੇ ਨਾਲ ਕੰਮ ਕਰ ਰਹੀ ਹੈ। ਖੈਰ, ਹਲਦਵਾਨੀ ਦੇ ਵਿੱਚ ਕੀ ਹੋਇਆ, 29 ਏਕੜ ਜ਼ਮੀਨ ਹੈ, ਪਰਿਵਾਰ ਉੱਥੇ ਕਾਫੀ ਬੈਠੇ ਨੇ, ਤੇ ਉੱਥੇ ਪਰ ਜਦੋਂ ਰੇਲਵੇ ਨੇ ਅਦਾਲਤ ਦੇ ਵਿੱਚ ਜਾ ਕੇ ਕਿਹਾ ਕਿ ਅਸੀਂ ਇਹਨਾਂ ਪਰਿਵਾਰਾਂ ਤੋਂ 29 ਏਕੜ ਜ਼ਮੀਨ ਛਡਾਉਣੀ ਹੈ, ਤਾਂ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਕਿ ਰਾਤੋਂ ਰਾਤ ਪਰਿਵਾਰਾਂ ਨੂੰ ਉਜਾੜਿਆ ਨਹੀਂ ਜਾ ਸਕਦਾ, ਪਰ ਇੱਥੇ ਸਾਡੇ ਆਪਦੇ ਹੀ ਚੁਣੇ ਵੇ, ਸਾਡੇ ਆਪਦੇ ਹੀ ਲੋਕ ਜਿਨ੍ਹਾਂ ਨੂੰ ਅਸੀਂ ਵੋਟਾਂ ਪਾਈਆਂ, ਉਹ ਬਲਡੋਜ਼ਰ ਕਰੇਨਾ ਲੈ ਕੇ ਆ ਗਏ ਤੇ ਸਾਡੇ ਘਰ ਢਾਹ ਕੇ ਚਲੇ ਗਏ। ਸੋ ਅਸੀਂ ਪਹਿਲੇ ਦਿਨ ਤੋਂ ਹੀ ਇਹ ਚਰਚਾ ਕੀਤੀ ਹੈ ਕਿ ਸਰਕਾਰਾਂ ਦਾ ਕੰਮ ਇਹ ਥੋੜ੍ਹਾ ਹੁੰਦਾ ਕਿ ਜੀ ਸਾਨੂੰ ਤਾਂ ਅਮਨ ਅਰੋੜੇ ਵਰਗੇ ਕਹੀ ਜਾਂਦੇ, ਕਹਿੰਦੇ ਜੀ ਧਰਨਾ ਗੈਰ ਕਾਨੂੰਨੀ। ਧਰਨੇ ਕਿੱਥੇ ਗੈਰ ਕਾਨੂੰਨੀ ਹੁੰਦੇ? ਤੁਸੀਂ ਆਪ ਧਰਨਿਆਂ ਦੇ ਵਿੱਚੋਂ ਨਿਕਲੇ ਆ। ਸਰਕਾਰਾਂ ਦਾ ਕੰਮ ਇਹ ਥੋੜ੍ਹਾ ਹੁੰਦਾ ਕਿ ਸਾਨੂੰ ਜੀ 15 ਕਰੋੜ ਦਾ ਜੁਰਮਾਨਾ ਪੈ ਗਿਆ, ਤੁਸੀਂ ਉਹ ਜਿਹੜਾ ਐਡਵੋਕੇਟ ਜਨਰਲ ਰੱਖਿਆ, ਉਹ ਇੱਥੇ ਚਾਹ ਪੀਣ ਵਾਸਤੇ ਰੱਖਿਆ ਕਿ ਭਾਈ ਸਵੇਰੇ ਆ ਜਾ ਕਰ, ਇੱਥੇ ਤੇਰਾ ਬ੍ਰੇਕਫਾਸਟ ਬਣਿਆ ਪਿਆ ਹੋਊਗਾ, ਛੱਕ ਕੇ ਤੇ ਆਪਦਾ ਦੁਪਹਿਰੇ ਲੰਚ ਕਰਕੇ ਸ਼ਾਮ ਨੂੰ ਡਿਨਰ ਕਰਕੇ ਸੋਇਆ ਕਰ। ਇਸ ਕੰਮ ਵਾਸਤੇ ਐਡਵੋਕੇਟ ਜਨਰਲ ਨਹੀਂ ਹੁੰਦੇ। ਸਰਕਾਰਾਂ ਦਾ ਕੰਮ ਲੋਕਾਂ ਵਾਲੇ ਪਾਸੇ ਖੜਨਾ ਹੁੰਦਾ। ਪਰ ਫਿਰ ਵੀ ਜਿਹੜੇ ਬਜ਼ੁਰਗ ਨੇ ਉਹ ਦੱਸਦੇ ਨੇ ਕਿ ਠੰਡ ਸਾਡੇ ਹੱਡ ਜਮਾ ਦਿੱਤੇ ਆ। ਲਤੀਫਪੁਰਾ ਦੇ ਵਿੱਚ 70 ਸਾਲਾਂ ਤੋਂ ਜਿਹੜੇ ਉਹ ਵੱਧ ਉਮਰ ਦੇ ਬਜ਼ੁਰਗ ਆ, ਉਹਨਾਂ ਨੇ ਕਿਹਾ ਹੈ ਕਿ ਹਾਕਮਾਂ ਨੇ ਸੀਨੇ ਤੇ ਪੱਥਰ ਧਰ ਲਏ। ਇੰਨੀ ਠੰਡ ਨੇ ਬਜ਼ੁਰਗਾਂ ਦੇ ਹੱਡ ਜਮਾ ਦਿੱਤੇ ਆ। ਪੰਜਾਬ ਸਰਕਾਰ ਆਪਣੇ ਹੀ ਲੋਕਾਂ ਤੋਂ ਬਦਲੇ ਲੈ ਰਹੀ ਹੈ। ਮਹੀਨਾ ਬੀਤਣ ਵਾਲਾ, ਪਰ ਪ੍ਰਸ਼ਾਸਨ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਬੁਨਿਆਦੀ ਸਹੂਲਤ ਨਹੀਂ ਦਿੱਤੀ। ਨਾ ਕੋਈ ਪੀਣ ਵਾਲਾ ਪਾਣੀ ਹੈ, ਪਾਣੀ ਦੀਆਂ ਟੂਟੀਆਂ ਤੋੜ ਦਿੱਤੀਆਂ ਨੇ, ਨਾ ਕੋਈ ਬਾਥਰੂਮ ਹੈ, ਨਾ ਕੋਈ ਮੈਡੀਕਲ ਸਹੂਲਤ ਹੈ, ਨਾ ਠੰਡ ਤੋਂ ਬਚਣ ਦੇ ਲਈ ਕੱਪੜੇ ਨੇ। ਪੀੜਤਾਂ ਨੇ ਕਿਹਾ ਕਿ ਉਹਨਾਂ ਨੂੰ ਤਾਂ ਹੁਣ ਨੀਲੀ ਛੱਤ ਵਾਲੇ ਉੱਤੇ ਹੀ ਆਸ ਹੈ ਕਿ ਇੱਕ ਦਿਨ ਉਹਨਾਂ ਦੇ ਘਰਾਂ ਦੀਆਂ ਛੱਤਾਂ ਵਾਪਸ ਪੈਣਗੀਆਂ। ਖੈਰ, ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।